2.5 ਮਹੀਨੇ ਪਹਿਲੇ ਡਿਗਰੇ ਸਵੇਰੇ ਤੁਹਾਨੂੰ ਦਰਖਾਸਤ ਦਿੱਤੀ ਸੀ ਵਾਰਦਾਤ ਦੀ। ਬੰਦਾ ਮੈਂ ਫੜਿਆ ਵਾ, ਮੈਂ ਤੁਹਾਨੂੰ ਕਾਲਾਂ ਕਰ ਰਿਹਾ, ਤੁਸੀਂ ਫੋਨ ਨਹੀਂ ਚੁੱਕਦੇ। ਰੇਲਵੇ ਥਾਣੇ ਤੇ ਖਵਾਤੀਨ ਕਾਲਜ ਦੇ ਦਰਮਿਆਨ ਬੰਦਾ ਮੈਂ ਕਾਬੂ ਕੀਤਾ ਹੋਇਆ। 15 ਮੈਂ ਬੁਲਾਈ ਆ, ਲੇਕਿਨ ਉਹ ਕਹਿੰਦੇ ਜੀ ਅਸੀਂ ਰੇਲਵੇ ਦੇ ਹੈਗੇ ਆ। ਹੁਣ ਤੁਸੀਂ ਫੋਨ ਅਟੈਂਡ ਨਹੀਂ ਕਰਦੇ। ਮੇਰੇ ਕੋਲ ਭਾਈਆਂ ਨੂੰ ਕੀ ਰੈਮੇਡੀ ਹੈ? ਕਾਈਂਡਲੀ ਮੈਨੂੰ ਫੌਰੀ ਕਾਲ ਕਰੋ ਤੇ ਮੈਨੂੰ ਦੱਸੋ ਕਿ ਕੀ ਕਰਨਾ ਇਹਦਾ। ਇਹ 15 ਤੇ ਕਾਲ ਕਰ ਦੇਣਾ, 15 ਤੇ ਕਾਲ ਕਰ, ਆਪੇ ਆ ਜਾਏਗਾ ਪੁਲਿਸ। ਮੰਗਣ ਵਾਲੇ ਜਿਹੜੇ ਆ ਕੇਟੀਆਂ ਤੱਕ ਉਤਰ ਆਏ ਆ, ਨੌਸਰਬਾਜ਼ੀ ਤੱਕ ਉਤਰ ਆਏ ਆ। ਸਾਡੀ ਸਿਟੀ ਡਿਸਟ੍ਰਿਕਟ ਗਵਰਨਮੈਂਟ ਇਹਨਾਂ ਤੇ ਕਾਬੂ ਪਾ ਸਕੀ ਆ। ਇਹਨਾਂ ਨੇ ਇੱਕ ਸਕਾਡ ਬਣਾਇਆ, ਬੱਸਾਂ ਬਣਾਈਆਂ ਕਿ ਲੇਕਿਨ ਹਰ ਹਰਬਾ ਜਿਹੜਾ ਵਾ ਉਹ ਨਾਕਾਮ ਹੋਇਆ। ਕਾਲੀਆਂ ਸਿਆਹ ਭੇਡਾਂ ਹੈਗੀਆਂ ਵਾ। ਮੰਗਣ ਵਾਲੇ ਸਾਹਿਬ ਜਿਹੜੇ ਆ ਉਹ ਮਿੱਟੀ ਬਣਾ ਕੇ 10 ਰੁਪਏ ਤੇ ਉਹਨਾਂ ਨੂੰ ਆਰੇ ਉਰੇ ਲਾਉਂਦੇ ਆ। ਬਾਅਦ ਚ ਹੋਲੀ ਕਿ ਦਿਨੇ ਪਿਸਤੌਲ ਕੱਢਦੇ ਆ। ਹਕੀਮ ਸਾਹਿਬ ਦਾ 5 ਲੱਖ ਰੁਪਇਆ ਲੈ ਕੇ ਤੇ ਅੱਲਾ ਦੇ ਸਪੁਰਦ। ਇਹਦੀ ਸੀਸੀਟੀਵੀ ਫੁਟੇਜ ਪੁਲਿਸ ਨੇ ਕਿਹਾ ਜੀ ਤੁਸੀਂ ਝੂਠ ਬੋਲ ਰਹੇ ਹੋ, ਤੁਸੀਂ ਇੰਜ ਕਰ ਰਹੇ ਹੋ। ਵੀ ਸੀਸੀਟੀਵੀ ਫੁਟੇਜ ਸਾਹਮਣੇ ਆ ਜਿਹਦੇ ਚੋਂ ਭੱਜਿਆ ਜਾ ਰਿਹਾ ਸਾਰਾ ਕੁਛ ਆ। ਵੀ ਉਹ ਮੁਲਜ਼ਮ ਆ, ਉਹਨੇ 5 ਲੱਖ ਖੋਇਆ ਹੋਇਆ ਵਾ। ਅਸਲਾਮ ਵਾਲੇਕੁਮ। ਅੱਛਾ ਨਾਜ਼ਰੀਨ, ਤੁਸੀਂ ਸੁਣਿਆ ਹੋਏਗਾ ਕਿ ਸੜਕਾਂ ਤੇ ਫਕੀਰ ਮੰਗਦੇ ਫਿਰਦੇ ਆ ਤੇ ਕਹਿੰਦੇ ਅੱਲਾ ਦੇ ਨਾਂ ਤੇ ਦੇ ਦਿਓ, ਤੇ ਉਹ ਕੋਈ 10 ਰੁਪਏ ਦਿੰਦਾ ਤੇ ਇੰਜ ਕਰਕੇ ਉਹਦਾ ਮਿੱਟੀ ਬਣਾ ਦਿੰਦੇ, ਇਹ ਉਹ ਕਰ ਦਿੰਦੇ। ਇਸ ਤਰ੍ਹਾਂ ਦੇ ਵਾਕਿਆ ਜਿਹੜੇ ਆ ਉਹ ਫੈਸਲਾਬਾਦ ਦੇ ਵਿੱਚ ਨਾ ਬਹੁਤ ਜ਼ਿਆਦਾ ਹੁੰਦੇ ਜਾ ਰਹੇ ਆ। ਮੰਗਣ ਵਾਲੇ ਜਿਹੜੇ ਆ ਉਹ ਡਕੈਤੀਆਂ ਤੱਕ ਉਤਰ ਆਏ ਆ। ਮੰਗਣ ਵਾਲੇ ਜਿਹੜੇ ਆ ਉਹ ਨੌਸਰਬਾਜ਼ੀ ਤੱਕ ਉਤਰ ਆਏ ਆ। ਸਿਰਫ ਇਸ ਹੱਦ ਤੱਕ ਨਹੀਂ ਰਹਿ ਗਿਆ ਕਿ ਅਸੀਂ ਉਹਨਾਂ ਨੂੰ 10 ਜਾਂ 20 ਰੁਪਏ ਦੇ ਕੇ ਕਹਿ ਦਈਏ ਕਿ ਅੱਲਾ ਭਲਾ ਕਰੇ ਜਾਓ। ਇਸ ਹੱਦ ਤੱਕ ਨਹੀਂ ਰਹਿ ਗਿਆ। ਨਾ ਸਾਡੀ ਸਿਟੀ ਡਿਸਟ੍ਰਿਕਟ ਗਵਰਨਮੈਂਟ ਇਹਨਾਂ ਤੇ ਕਾਬੂ ਪਾ ਸਕੀ ਆ। ਇਹਨਾਂ ਨੇ ਇੱਕ ਸਕਾਡ ਬਣਾਇਆ, ਬੱਸਾਂ ਬਣਾਈਆਂ ਕਿ ਜਿਹੜੇ ਮੰਗਣ ਵਾਲੇ ਉਹਨਾਂ ਨੂੰ ਫੜ ਕੇ ਲੈ ਜਾਓ। ਫਿਰ ਟ੍ਰੈਫਿਕ ਵਾਰਡਨ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਕਿ ਤੁਸੀਂ ਜਨਾਬ ਸਿਗਨਲ ਤੇ ਇਹਨਾਂ ਨੂੰ ਖਲੋਣ ਨਹੀਂ ਦੇਣਾ। ਲੇਕਿਨ ਹਰ ਹਰਬਾ ਜਿਹੜਾ ਵਾ ਉਹ ਨਾਕਾਮ ਹੋਇਆ। ਹੁਣ ਜਿਹੜੀ ਇੱਥੇ ਸਭ ਤੋਂ ਵੱਡੀ ਨਾਕਾਮੀ ਸਾਹਮਣੇ ਆਈ ਆ ਉਹ ਸਾਡੀ ਫੈਸਲਾਬਾਦ ਪੁਲਿਸ ਦੀ ਨਾਕਾਮੀ ਸਾਹਮਣੇ ਆਈ ਆ। IG ਪੰਜਾਬ ਨੇ ਇੱਕ ਬੜਾ ਅੱਛਾ ਜਿਹੜਾ ਸੀਗਾ ਕੰਮ ਕੀਤਾ ਕਿ ਕੋਈ ਵੀ ਬੰਦਾ ਦਰਖਾਸਤ ਲੈ ਕੇ ਆਏਗਾ, ਉਹਦੀ ਦਰਖਾਸਤ ਦੇ ਉੱਤੇ ਮੁਕੱਦਮਾ ਦਰਜ ਹੋਏਗਾ। ਲੇਕਿਨ IG ਸਾਹਿਬ ਨੂੰ ਕੀ ਪਤਾ ਕਿ ਥੱਲੇ ਜਿਹੜੇ ਬੈਠੇ ਹੋਏ ਆ ਉਹ ਕਿੰਨੀਆਂ ਕੁ ਕਾਲੀਆਂ, ਬਲਕਿ ਕਾਲੀਆਂ ਸਿਆਹ ਜਿਹੜੀਆਂ ਭੇਡਾਂ ਦਾ ਪਤਾ ਨਾ, ਕਾਲੀਆਂ ਸਿਆਹ ਭੇਡਾਂ ਹੈਗੀਆਂ ਵਾ। ਉਹ IG ਸਾਹਿਬ ਦੇ ਅਹਿਕਾਮਾਤ ਹਵਾ ਦੇ ਵਿੱਚ IG ਸਾਹਿਬ ਕੋਲੋਂ ਸਿਰਫ ਜਿੱਥੇ ਫੁੱਲ ਲਵਾਉਣ ਵਾਲੇ ਚੱਕਰਾਂ ਦੇ ਵਿੱਚ ਪੁਲਿਸ ਲੱਗੀ ਹੋਈ ਆ। ਅਦਰਵਾਈਜ਼ ਅਗਰ ਕਹੋ ਨਾ ਕਿ IG ਸਾਹਿਬ ਦੇ ਜਿਹੜੇ ਅੱਛੇ ਅਹਿਕਾਮਾਤ ਨੇ ਉਹਨਾਂ ਨੂੰ ਕੋਈ ਮੰਨ ਰਿਹਾ ਵਾ, ਤੇ ਉਹ ਫੈਸਲਾਬਾਦ ਦੀ ਪੁਲਿਸ ਦੇ ਕੋਲ ਤਾਂ 0 ਦੀ ਹੱਦ ਤੱਕ ਹੈਗਾ ਵਾ। ਇਸ ਸਾਲ ਦੇ ਦੂਸਰੇ ਮਹੀਨੇ ਦੇ ਵਿੱਚ ਡਿਗਲਸਪੁਰੇ ਦੇ ਅੰਦਰ ਇੱਕ ਵਾਰਦਾਤ ਹੁੰਦੀ ਆ। ਇੱਕ ਹਕੀਮ ਦੀ ਦੁਕਾਨ ਤੇ ਇੱਕ ਮੰਗਣ ਵਾਲਾ ਆਂਦਾ ਵਾ। ਹਸਬੇ ਤਫੀਕ ਜਿਹੜੇ ਹਕੀਮ ਸਾਹਿਬ ਨੇ ਉਹ ਮੰਗਣ ਵਾਲੇ ਨੂੰ 10 ਰੁਪਏ ਦਾ ਨੋਟ ਅਨਾਇਤ ਕਰਦੇ ਨੇ ਕਿ ਆ ਲਓ ਜੀ 10 ਰੁਪਏ। ਉਹ ਮੰਗਣ ਵਾਲਾ ਸਾਹਿਬ ਇੰਜ ਕਰਕੇ ਉਹ 10 ਰੁਪਏ ਇੱਥੇ ਰੱਖਦਾ ਤੇ ਇੰਜ ਕਰਦਾ ਤੇ ਕਹਿੰਦਾ ਜੀ ਲਓ ਜੀ ਤੁਹਾਡੀਆਂ ਅੱਖਾਂ 'ਚ ਨਾ ਪੈ ਜਾਏ ਮਿੱਟੀ, ਵੇਖਿਓ। ਤੇ ਉਹ ਜਨਾਬ ਮੰਗਣ ਵਾਲੇ ਸਾਹਿਬ ਜਿਹੜੇ ਆ ਉਹ ਮਿੱਟੀ ਬਣਾ ਕੇ 10 ਰੁਪਏ ਤੇ ਉਹਨਾਂ ਨੂੰ ਆਰੇ ਉਰੇ ਲਾਉਂਦੇ ਆ। ਬਾਅਦ ਚ ਹੋਲੀ ਕਿ ਦਿਨੇ ਪਿਸਤੌਲ ਕੱਢਦੇ ਆ, ਹਕੀਮ ਸਾਹਿਬ ਦੀ ਧੌਣ ਤੇ ਰੱਖਦੇ ਆ। ਹਕੀਮ ਸਾਹਿਬ ਦਾ 5 ਲੱਖ ਰੁਪਇਆ ਲੈ ਕੇ ਤੇ ਅੱਲਾ ਦੇ ਸਪੁਰਦ। ਇਹਦੀ ਸੀਸੀਟੀਵੀ ਫੁਟੇਜ ਸਾਰਾ ਕੁਝ ਲੈ ਕੇ ਉਹ ਸ਼ਰੀਫ ਆਦਮੀ ਮੌਲਵੀ ਆ, ਮੈਂ ਵੀ ਉਹਨੂੰ ਕੱਲ ਹੀ ਦੇਖਿਆ। ਉਹ ਵਿਚਾਰਾ ਜਾਂਦਾ ਵਾ ਜੀ ਥਾਣਾ ਝੰਗ ਬਾਜ਼ਾਰ। ਇਹ ਮੈਂ ਗੱਲ ਸੁਣਾ ਰਿਹਾ ਤੁਹਾਨੂੰ ਦੂਸਰੇ ਮਹੀਨੇ ਦੀ 12 ਤਾਰੀਖ ਦੀ। ਉੱਥੇ ਜਾਂਦਾ ਵਾ, ਉੱਥੇ ਜਾ ਕੇ ਦਰਖਾਸਤ ਦਿੰਦਾ ਕਿ ਭਾਈ ਮੈਂ ਮਾੜਾ ਬੰਦਾ ਵਾਂ, ਆਹੀ 5 ਲੱਖ ਸੀ ਸਾਰੀ ਉਮਰ ਦਾ ਇਕੱਠਾ ਕਰਾ ਕੀਤਾ ਹੋਇਆ। ਤੇ ਜਿਹੜਾ ਜਨਾਬ ਉਹ ਬਾਬਾ ਜੀ ਜਿਹੜੇ ਦੁਆਵਾਂ ਦਿੰਦੇ ਸੀ ਕਿ ਅੱਲਾ ਭਲਾ ਕਰੇ, ਅੱਲਾ ਤੈਨੂੰ ਹੱਜ ਕਰਾਵੇ। ਫਿਰ ਹੱਜ ਵੀ ਕਹਿੰਦੇ ਹੱਜੇ ਅਕਬਰੀ, ਮਤਲਬ ਗੱਲਾਂ ਵੀ ਇੰਜ ਦੀਆਂ ਕਰਦੇ। ਬੰਦਾ ਵੈਸੇ ਹੀ ਕਹਿੰਦਾ ਕਿ ਇਹ ਬੰਦਾ ਵਾਕਈ ਕੋਈ ਅੱਲਾ ਲੋਕ ਹੋਣਾ। ਖੈਰ ਜੀ, ਪੁਲਿਸ ਨੇ ਕਿਹਾ ਜੀ ਤੁਸੀਂ ਝੂਠ ਬੋਲ ਰਹੇ ਹੋ, ਤੁਸੀਂ ਇੰਜ ਕਰ ਰਹੇ ਹੋ। ਵੀ CCTV ਫੁਟੇਜ ਸਾਹਮਣੇ ਆ ਜਿਹਦੇ ਚੋਂ ਭੱਜਿਆ ਜਾ ਰਿਹਾ ਸਾਰਾ ਕੁਛ ਆ। ਫਿਰ ਵੀ ਪੁਲਿਸ ਨੂੰ ਯਕੀਨ ਨਹੀਂ ਹੈਗਾ। IG ਸਾਹਿਬ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਸਾਡੀ ਫੈਸਲਾਬਾਦ ਦੀ ਪੁਲਿਸ ਦਾ ਕਿ CCTV ਫੁਟੇਜ ਹੈਗੀ ਆ। ਜਨਾਬ ਦਾ ਤਾਂ ਹੁਕਮ ਇਹ ਹੈਗਾ ਵਾ ਕਿ ਕੋਈ ਸਾਇਲ ਦਰਖਾਸਤ ਲੈ ਕੇ ਆਵੇ, ਉੱਤੇ ਪਰਚਾ ਦੇ ਦਿਓ। ਉਹ ਝੂਠਾ ਵਾ, ਉਹ ਸੱਚਾ ਵਾ, ਬਾਅਦ 'ਚ ਫੈਸਲਾ ਹੋ ਜਾਏਗਾ। ਲੇਕਿਨ ਸਾਡੀ ਫੈਸਲਾਬਾਦ ਦੀ ਪੁਲਿਸ ਨੇ, ਥਾਣਾ ਝੰਗ ਬਾਜ਼ਾਰ ਨੇ 6 ਮਹੀਨੇ ਤੱਕ ਉਹਦਾ ਪਰਚਾ ਹੀ ਦਰਜ ਨਹੀਂ ਕੀਤਾ। ਚਲੋ ਖੈਰ, ਅੱਲਾ ਦੇ ਸਪੁਰਦ। ਮਾੜਾ ਬੰਦਾ ਸੀਗਾ। ਮੈਂ ਤੁਹਾਨੂੰ ਉਹ ਸਕਰੀਨਸ਼ਾਟ ਵੀ ਪਿੱਛੇ ਦਿਖਾਵਾਂਗਾ ਜਿਹੜੇ ਉਹ ਆਪਣੇ ਤਫਤੀਸ਼ੀ ਅਫਸਰ ਨੂੰ ਫੋਨ ਕਰਕੇ ਕਹਿ ਰਿਹਾ, ਮੈਸੇਜ ਕਰ ਰਿਹਾ सॉरी व्हाट्सएप पे, अस्सलाम वालेकुम सर आप इधर हैं तो मैं आ जाऊँ। अगो सर मूँह नहीं लाते बाबू ना, वो शरीफ आदमी है ना, हकीम है बेचारा, कोई उन्होंने मूँह नहीं लाया। ASI साहब ने, ASI का नाम ही मैं मेरा ख्याल है तुहानूं नाल दस ही देवां ताकि जिहड़ी तसल्ली है ना वो हो जाए सारिਆਂ ਦੀ। 1 मिनट जरा मेरे नाल ही रहना। ASI साहब जी कोई जुबैर खान साहब, मैं उत्ते भी नाल तुहानूं हुण पढ़ के वो लफज भी सुना दा जिहड़ा बाबा जी लिखदा, हकीम लिखदा, कहंदा जी मोहतरम जुबैर साहब AOA सर जी
मुझ पर होने वाले जुल्म का कोई मुदावा कब तक होगा। फिर सर एक तिन्ना लाइनां दे मैसेज दे विच उस शरीफ आदमी दे मूँह दे विचों एक असिस्टेंट इंस्पैक्टर नूं 4 वारी सर निकलिया ते उन्हें वेखना गवारा नहीं किया, वेखना भी गवारा नहीं किया। चलो जी 11 मार्च नूं फिर उन्होंने मैसेज करता जी, कहता जी AOA, वैसे सानू सलाम अलैकुम लिखना चाहिए, ऐसे भी हुण मतलब हो गए बहुत ही अंग्रेज हो गए हैं। कहता जी खान साहब मेरा भी कुछ बनेगा कि नहीं। आस्ता आस्ता फिर असीं फैसलाबाद दी है ना आ रहे हैं उस लैंड ते। फिर अगे जी 15 मई नूं मैसेज कर रहे हो, कह रहा जी AO सर मेरे जैसे मजलूम के लिए लॉ में कोई दाद रसी है कि नहीं। हुण इस तो अगे नेरा ही जे IG साहब, मैं फैसलाबाद के अफसरां नूं कुछ नहीं कहांगा, मैनूं पता इन्होंने कख नहीं करना, इन्होंने अगे भी कख नहीं किया ते इन्होंने हुण भी कख नहीं करना। मैं बार बार IG साहब नूं कह रहा वां कि IG साहब तुसीं साडे अफसरां नूं पुछो, ये साडे वास दा रोग नहीं जे रह गया। ठीक है, अच्छा जी चलो खैर अगे आने जी। 25 जून आ जिहड़ा जून लंघिया जी, 25 जून नूं ये हकीम साहब फिर रहे होंगे आ किते, इन्हों वही बजुर्ग जिहड़े ने ना, बजुर्ग नाम निहाद बजुर्ग, अल्लाह भला करे तो मौला खुश रखे, वो टक्कर जाते हैं। जिहदा 5 लाख गया होवे उन्हें लाह जुत्ती लई ते बाबे होरां दी ना क्या भी हुण कढ कित्थे तेरे जिन्न, मार मार के एक बारी बाबे की पहले तो तबीयत की सैट। उस तो बाद ज़बैर जिहड़ा ASI आ, इनू उहदा रिकॉर्ड गवाह वा, इन्हें 600 फोन किया एक दिन दे विच उस बजुर्ग नूं, नाम निहाद बजुर्ग नूं उत्थे बहा के, लेकिन अल्लाह की मेहरबानी नाल उस बंदे ने फोन नहीं सुनिया। उन्हें कहा जी तू की एक मामूली साहिल आ, मेरे एक फुल लगा वा, मैं ASI हाँ, मैं तेरे वर्गे बंदे का क्यों फोन सुना। IG साहब इस गल ते गौर करो कि साहिल का फोन नहीं सुनिया गया। खैर उन्हें फिर ना जो अक्के सत्ते ने ना एक वॉइस नोट किया, वो वॉइस नोट थोड़ा जिहा मेरे ख्याल कोई तलख हो गया है। उन्हें कहा ज़बैर साहब असी बंदा फड़ लिया वा, साडा कुछ करो, माड़ा बंदा वा, 5 लाख भी गया वा, बंदा भी असी फड़ लिया, जिहड़ा जनाब तुसी फड़ना सीगा मुकदमा दर्ज नहीं होया, सिर्फ दरखास्त ही पई है 6 महीनों की। चलो खैर जी, वो अगों ज़बैर साहब कहते जी तुसी 15 ते कॉल करो। लो ओ भाई तेरा मुलजम आ, तू तफ्तीशी आ, जे 15 ते कॉल करनी होंदी तो पहले ही कर लेंदा। खैर जी वो शरीफ आदमी सी, उन्हें 15 ते कॉल की, पुलिस का डाला आया, वो नाम ने आ दरवेश नूं फड़िया जिहड़ा फूकां वाला सीगा, लिया के थाने झंग बाजार फड़ाता जी। थाने झंग बाजार दी ना जनाब वो की कहंदे आ जिहड़ा मुंशी वाला कमरा हुंदा वा उहदे च बह गया, अद्धा घंटा बैठा तो वो कहंदे आ बाबे ने इन्नी बड़ी निछ मारी, वो 1.5 किलो नक बाहर आ गया उहदा अपना ही, वो बाबे का, उन्हें नक भी लपेड़ लिया, मूँह भी लपेड़ लिया, तो कोई नाल बैठा मुंशी होना उत्ते भी नक के छिट्टे पा दिते, पता नहीं इन्ना नक उन्हें कित्थे जमा किया होया सीगा। खैर वो सारा नक ना उन्हें कपड़े कुपड़े उन्होंने फर्श भी लपेट दिते। उहदे को तो अपना फिर मतलब असला है ना, पुलिस वाले को जिदा मर्जी असला होवे, मलंगा को अपना भी असला हुंदा। वो पुलिस वाले ने कहा यार साडे मत्थे तू की लाता भी, वो मुलजम आ, उन्हें 5 लाख फड़िया वा, खोया होया वा, डकैती की हुई है, उन्होंने फड़ गया वा, लाच दिओ, उन्होंने कहते जा भज के जा बाबा मूँह धो गया। बाबे होरी तुसीं झंग बाजार थाने अगर नाजरीन को गए ना तो इधरली साइड ते थाना ते इधरली साइड ते मसीत आ गेट दे, वो मसीते मूँह धोन गया तो उन्हें मारी छाल कंधों पार ते बाबे होरी वाला बेली। वो जो पुलिस नूं पता लगा जी, वो पुलिस ते मतलब एक बार तो जान निकल गई कि बाबे होरी निकल गए, हुण की बनेगा। पुलिस ने फिर हकीम साहब की आईडी गोडा हुंदा ना, इत्थों फड़िया इत्थों बस इन्ना कि इत्थों अगे नहीं जाना, इन्ना को कुटिया, पिलियां पुलियां कुटियां पुलिस वालियां ने। उन्होंने कहा जी हजूर गल ये हैगी है कि जिहड़ा मुलजम है तुहाडा गया भज, तो हुण आपां इहदा कोई हल करदे हां। 6 महीने बाद दरखास्त नवीं लिखाई ते बाबे का परचा हकीम का देता कि इहदे नाल उदों नहीं, जिहड़ी गल मैं तुहानूं दस रहा ना 2 फरवरी की, उदों नहीं 25 जून नूं इहदे नाल डकैती, इहदे नाल वारदात हुई आ, उहदा असीं परचा दर्ज कर लिया। पहली दरखास्त खसमां दा सिर खावे। लो जी अज तक ना वो बाबा लब्भा जे, ना पुलिस ने कुछ किया, मामला सारे का सारा उत्थे दा उत्थे आ। एक वाकया तुहानूं दस्सिया जी। चलो इस तो पिछे चलदी ना, एरिया सारा झंग बाजार का ही आ, इस तो बाहर नहीं गए। अल नूर हॉस्पिटल हैगा जी, उत्थे उत्थे एक बंदा जिहड़ा बैंक च काम करदा, सॉरी सुई गैस काम करदा सीगा, वो मोटरसाइकिल ते आया, उन्हें आगे उत्थे मोटरसाइकिल रोकी, उही बाबा उहदे को आ गया। CCTV फुटेज इहदी भी हैगी आ। जिहड़ी गल करांगे हर गल सबूत दे नाल करांगे।
ਜਨਾਬ ਉਹਦੇ ਕੋਲ ਗਿਆ, ਉਹਨੇ ਵੀ 10 ਰੁਪਏ ਦਿੱਤੇ। ਉਹ ਵੀਡੀਓ ਦੇ ਵਿੱਚ ਉਹਨੇ 10 ਰੁਪਏ ਇੰਜ ਕੀਤੇ, ਫੂਕ ਮਾਰੀ ਤੇ 10 ਰੁਪਏ ਵੀ ਮਿੱਟੀ। ਉਹ ਪਤਾ ਨਹੀਂ ਮਿੱਟੀ ਉਹਨੇ ਪਹਿਲੇ ਇੱਥੇ ਰੱਖੀ ਹੁੰਦੀ, ਹੁਣ ਅਸੀਂ ਵੀ ਮੱਲਾ ਮਾਫ ਕਰੇ ਕਿਹੜਾ ਐਡਾ ਗੌਰ ਕਰਦੇ ਆ। ਅਸੀਂ ਵੀ ਤਾਂ ਕਹਿ ਦਿੰਦੇ ਆ ਨਾ, ਪਤਾ ਨਹੀਂ ਇਹ 10 ਰੁਪਏ ਨਾਲ ਵਾਕਈ ਸਾਨੂੰ ਮੁੰਡਾ ਹੀ ਲੱਭ ਜਾਣਾ ਵਾ, ਅੱਲਾ ਨੇ ਇਸ 10 ਰੁਪਏ ਦੇ ਨਾਲ ਪਤਾ ਨਹੀਂ ਸਾਨੂੰ ਵਾਕਈ ਹੱਜ ਕਰਾ ਦੇਣਾ ਵਾ। ਹੱਜ ਪੈਸਿਆਂ ਨਾਲ ਹੀ ਹੋਣਾ, ਇਹਨਾਂ 10 ਰੁਪਏ ਨਾਲ ਨਹੀਂ ਹੋਣਾ। ਇਹ ਤਾਂ ਚੋਰ ਆ ਸਾਰੇ। ਬਸ ਸਾਡੀ ਇਹ ਮਤਲਬ ਸਾਈਕੀ ਬਣੀ ਹੋਈ ਹੈ ਨਾ, ਸਾਡਾ ਆਪਣਾ ਵੀ ਕਸੂਰ ਹੈਗਾ ਵਾ। ਲੇਕਿਨ ਅਗਰ ਸਾਡਾ ਕਸੂਰ ਆ, ਅਸੀਂ ਆਪਣੇ ਕਸੂਰ ਦਾ ਉਜ਼ਾਲਾ ਕਰਦੇ ਆ ਉਸ ਬੰਦੇ ਨੂੰ ਆਪੇ ਹੀ ਫੜ ਕੇ ਪੁਲਿਸ ਦੇ ਹਵਾਲੇ ਕਰਤਾ। ਫਿਰ ਅਗਰ ਪੁਲਿਸ ਕੋ ਬੰਦਾ ਭੱਜ ਜਾਵੇ ਤੇ ਫਿਰ ਤਾਂ ਸਾਡਾ ਕਸੂਰ ਮੁੱਕ ਗਿਆ ਨਾ। ਚਲੋ ਅਸੀਂ ਆਪਣੇ ਕਸੂਰ ਤੇ ਮਾਫੀ ਮੰਗ ਲਈ ਜੀ, ਸਾਡਾ ਕਸੂਰ ਸੀ, ਸਾਨੂੰ ਮਾਫ ਕਰ ਦਿਓ ਪੁਲਿਸ ਵਾਲਿਓ। ਲੇਕਿਨ ਭਾਈ ਮੇਰੇ, ਉਹ ਜਿਹੜਾ ਤੁਹਾਡਾ ਗੁਨਾਹ ਵਾ ਉਹਦੇ ਤੇ ਕੀ ਹੋਣਾ ਚਾਹੀਦਾ ਵਾ, ਉਹਦਾ ਵੀ ਕੋਈ ਉਜ਼ਾਲਾ ਕਰਨਾ ਚਾਹੀਦਾ। ਅਲ ਨੂਰ ਹਸਪਤਾਲ ਤੇ ਦੁਬਾਰਾ ਜਾਂਦੇ ਆ ਜੀ। ਅਲ ਨੂਰ ਹਸਪਤਾਲ ਤੇ ਉਸੇ ਬੰਦੇ ਨੇ ਜਨਾਬੇ ਅਲੀ, ਉਸ ਬੰਦੇ ਕੋਲ ਰੁਪਈਆ 50,000 ਖੋਇਆ। ਮੈਂ ਮੁਖਤਸਰ ਕਰਦਾ, ਲੰਬੀ ਹੋ ਗਈ ਹੈ। ਰੁਪਈਆ 50,000 ਖੋਇਆ, 50,000 ਰੁਪਇਆ ਖੋ ਕੇ ਭੱਜ ਗਿਆ ਤੇ ਅੱਲਾ ਦੇ ਹਵਾਲੇ। ਨਾ ਪੁਲਿਸ ਨੇ ਉਹਦਾ ਮੁਕੱਦਮਾ ਦਰਜ ਕੀਤਾ, ਨਾ ਪੁਲਿਸ ਨੇ ਇਹਦਾ ਮੁਕੱਦਮਾ ਦਰਜ ਕੀਤਾ। IG ਪੰਜਾਬ ਡਾਕਟਰ ਉਸਮਾਨ ਅਨਵਰ ਸਾਹਿਬ, ਤੁਸੀਂ ਪੁਲਿਸ ਦੀ ਵੈਲਫੇਅਰ ਵਾਸਤੇ ਬਹੁਤ ਅੱਛੇ ਇਕਦਾਮ ਕਰ ਰਹੇ ਹੋ। ਨਾ ਸਿਰਫ ਉਹਨਾਂ ਵਾਸਤੇ ਬਲਕਿ ਆਮ ਸਾਇਰੀਨ ਵਾਸਤੇ ਅਸੀਂ ਤੁਹਾਡੇ ਵੀਡੀਓਜ਼ ਕਲਿੱਪ ਦੇਖਦੇ ਰਹਿੰਦੇ ਆ, ਜਿੱਥੇ ਤੁਸੀਂ ਆਪ ਜਿਹੜੀ ਕੰਪਲੇਨ ਜਿਹੜੀ ਆ ਉਹ ਸੁਣਦੇ ਹੋ ਲੋਕਾਂ ਦੀ। ਤੇ ਸਾਡੇ ਫੈਸਲਾਬਾਦੀਆਂ ਦੀ ਕੰਪਲੇਨ ਆ ਕਿ ਇਹ ਜਿਹੜਾ ਵਾਕਿਆ ਸਾਡੇ ਫੈਸਲਾਬਾਦ ਦੇ ਵਿੱਚ ਹੋਇਆ ਵਾ, ਅਗਰ ਇਹਦੇ ਗੁਨਾਹਗਾਰ ਫੈਸਲਾਬਾਦ ਦੇ ਪੁਲਿਸ ਅਹਿਲਕਾਰ ਨੇ, ਉਹਨਾਂ ਨੂੰ ਕਰਾਰ ਵਾਕਿਆ ਸਜ਼ਾ ਮਿਲਣੀ ਚਾਹੀਦੀ ਆ। ਤੇ ਉਹ ਬਾਬੇ ਨੂੰ ਫੜ ਕੇ ਉਸ ਗਰੀਬ ਦਾ 50 ਲੱਖ ਜਿਹੜਾ 5 ਲੱਖ ਰੁਪਇਆ ਉਹ ਬਰਾਮਦ ਹੋਣਾ ਚਾਹੀਦਾ, ਜਿਹੜਾ ਦੂਸਰੇ ਗਰੀਬ ਦਾ 50,000 ਆ ਉਹ ਬਰਾਮਦ ਹੋਣਾ ਚਾਹੀਦਾ। ਅਗਰ ਇਹ ਨਾ ਹੋਇਆ ਤੇ ਅੱਲਾ ਦੀ ਮਿਹਰਬਾਨੀ ਨਾਲ ਮੈਂ ਇੱਥੇ ਆ ਕੇ ਦੱਸਦਾ ਜ਼ਰੂਰ ਰਵਾਂਗਾ IG ਸਾਹਿਬ ਕਿ ਫੈਸਲਾਬਾਦ ਦੀ ਪੁਲਿਸ ਅਫਸਰਾਨ ਸਮੇਤ ਸੱਤੂ ਪੀ ਕੇ ਸੁੱਤੀ ਹੋਈ ਜੇ। ਮਾਫ ਕਰਨਾ। ਅੱਲਾ ਹਾਫਿਜ਼।